ਅੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਪਵਿੱਤਰ ਹੋਲੇ ਮਹੱਲੇ ਦਾ ਤਿਉਹਾਰ। ਦਰਸ਼ਕੋ, ਪਵਿੱਤਰ ਹੋਲੇ ਮਹੱਲੇ ਦੇ ਤਿਉਹਾਰ ਦੇ ਉੱਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ 2-3 ਐਲਾਨ ਜਿਹੜੇ ਆ ਉਹ ਕੀਤੇ ਆ। ਪਹਿਲਾ ਐਲਾਨ ਤਾਂ ਇਹ ਆ ਕਿ ਜਿੰਨੇ ਵੀ ਵਿਅਕਤੀ ਹੁਣ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਪੰਥ 'ਚੋਂ ਛੇਕੇ ਗਏ ਆ, ਜਿਨ੍ਹਾਂ ਨੂੰ ਕਿ ਸਿੱਖ ਪੰਥ 'ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ, ਉਹਨਾਂ 'ਚੋਂ ਜਿਹੜਾ ਵੀ ਪੰਥ 'ਚ ਵਾਪਸੀ ਕਰਨਾ ਚਾਹੁੰਦਾ ਉਹ ਖੁਦ ਆਪਣਾ ਬੇਨਤੀ ਪੱਤਰ ਲੈ ਕੇ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਵੇ। ਪਹਿਲਾ। ਦੂਸਰਾ, ਜਦੋਂ ਤੱਕ ਚੰਦ ਤੇ ਸੂਰਜ ਰਹੇਗਾ ਉਦੋਂ ਤੱਕ ਦਿੱਲੀ ਵਾਲੇ ਜਿਹੜੇ ਆ ਉਹ ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਰਹਿਣਗੇ। ਅਤੇ ਤੀਸਰਾ ਉਹਨਾਂ ਦਾ ਇਹ ਆ ਕਿ ਮਈ ਦੇ ਵਿੱਚ ਇੱਕ ਪੰਥਕ ਕਨਵੈਨਸ਼ਨ ਜਿਹੜੀ ਕਿ ਸਰਬੱਤ ਖਾਲਸਾ ਦੇ ਰੂਪ 'ਚ ਹੋਏਗੀ, ਉਹ ਸੱਦਣ ਦਾ ਉਹਨਾਂ ਨੇ ਐਲਾਨ ਕੀਤਾ, ਜਿਹਦੇ 'ਚ ਇਕੱਲਾ ਨੈਸ਼ਨਲ ਲੈਵਲ ਤੋਂ ਨਹੀਂ, ਇੰਟਰਨੈਸ਼ਨਲ ਲੈਵਲ ਤੋਂ ਵੀ ਵੱਖ-ਵੱਖ ਸਿੱਖ ਜਥੇਬੰਦੀਆਂ ਜਿਹੜੀਆਂ ਕਿ ਸਿੱਖਾਂ ਦੇ ਮੁੱਦੇ, ਜਿਹੜੇ ਮਸਲੇ ਲੰਬੇ ਸਮੇਂ ਤੋਂ ਅਣਸੁਲਝੇ ਪਏ ਆ, ਉਹਨਾਂ ਨੂੰ ਸੁਲਝਾਉਣ ਦੇ ਲਈ ਉਹ ਜਿਹੜੀ ਆ ਪੰਥਕ ਕਨਵੈਨਸ਼ਨ ਜਿਹੜੀ ਆ ਉਹ ਸੱਦੀ ਗਈ ਆ, ਜਿਹਦੀ ਅਜੇ ਕਿ ਡੇਟ ਅਨਾਉਂਸ ਨਹੀਂ ਕੀਤੀ ਗਈ। ਹੁਣ ਪਹਿਲਾ ਸਵਾਲ ਕਿ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਪੰਥ 'ਚੋਂ ਛੇਕੇ ਗਏ ਵਿਅਕਤੀ ਜਿਹੜੇ ਆ, ਜੇ ਉਹ ਦੁਬਾਰਾ ਪੰਥ 'ਚ ਸ਼ਾਮਲ ਹੋਣਾ ਚਾਹੁੰਦੇ ਆ ਤਾਂ ਉਹ ਆਪਣਾ ਬੇਨਤੀ ਪੱਤਰ ਲੈ ਕੇ ਖੁਦ ਅਕਾਲ ਤਖਤ ਸਾਹਿਬ 'ਤੇ ਸਨਮੁਖ ਪੇਸ਼ ਹੋਣ। ਉਹਨਾਂ 'ਚ ਕੱਲ੍ਹ 13 ਮਾਰਚ ਨੂੰ ਸਭ ਤੋਂ ਪਹਿਲਾ ਬੇਨਤੀ ਪੱਤਰ ਜਿਹੜਾ ਉਹ ਲੈ ਕੇ ਸੁੱਚਾ ਸਿੰਘ ਲੰਗਾ, ਜਿਹੜਾ ਕਿ ਜਬਰ ਜਨਾਹ ਦੇ ਕੇਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨੂੰ ਦੋਸ਼ੀ ਪਾਇਆ ਗਿਆ ਸੀ, ਭਾਵੇਂ ਕਿ ਭਾਰਤੀ ਕਾਨੂੰਨ ਨੇ ਉਹਨੂੰ ਬਰੀ ਕਰ ਦਿੱਤਾ, ਲੇਕਿਨ ਉਹਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹਨੂੰ ਮੁੱਖ ਰੱਖ ਕੇ ਉਹਨੂੰ ਸਿੱਖ ਪੰਥ 'ਚੋਂ ਛੇਕ ਦਿੱਤਾ ਸੀ। ਅਤੇ ਅਕਾਲੀ ਦਲ ਬੜੇ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਦਾ ਉਹਨੂੰ ਕੋਰਟ ਵੱਲੋਂ ਕਲੀਨ ਚਿੱਟ ਦਿੱਤੀ ਗਈ ਹੈ, ਉਹਨੂੰ ਬਰੀ ਕੀਤਾ ਗਿਆ, ਉਦੋਂ ਤੋਂ ਹੀ ਕਿ ਉਹਨੂੰ ਦੁਬਾਰਾ ਉਹਦੀ ਪੰਥ 'ਚ ਵਾਪਸੀ ਹੋ ਜਾਏ। ਇੱਕ ਵਾਰੀ ਪਹਿਲਾਂ ਵੀ ਕੋਸ਼ਿਸ਼ ਕੀਤੀ ਗਈ, ਲੇਕਿਨ ਸੰਗਤ ਦੇ ਵਿਰੋਧ ਨੂੰ ਦੇਖਦੇ ਹੋਏ ਉਸ ਵੇਲੇ ਉਹਨੂੰ ਪੰਥ 'ਚ ਸ਼ਾਮਲ ਕਰਨ ਦਾ ਜਿਹੜਾ ਮਸਲਾ ਸੀ ਉਹਨੂੰ ਜਿਉਂ ਦਾ ਤਿਉਂ ਹੀ ਛੱਡ ਦਿੱਤਾ ਗਿਆ, ਉਹਨੂੰ ਵਿਚਾਰਿਆ ਨਹੀਂ ਗਿਆ। ਹੁਣ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਸਨਮੁਖ ਜਿਹੜਾ ਉਹ ਸੁੱਚਾ ਸਿੰਘ ਲੰਗਾ ਆਪਣਾ ਬੇਨਤੀ ਪੱਤਰ ਲੈ ਕੇ ਗਿਆ ਕਿ ਮੈਨੂੰ ਪੰਥ 'ਚ ਦੁਬਾਰਾ ਸ਼ਾਮਲ ਕਰ ਲਿਆ, ਕਿਉਂਕਿ ਗੁਰਦਾਸਪੁਰ ਦੇ ਵਿੱਚ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦੇ ਮੁਕਾਬਲੇ ਦੇ ਉੱਪਰ ਅਕਾਲੀ ਦਲ ਕੋਲੇ ਕੋਈ ਵੀ ਉਮੀਦਵਾਰ ਨਹੀਂ ਹੈ, ਅਤੇ ਉਹ ਸੁੱਚਾ ਸਿੰਘ ਲੰਗਾ ਹੀ ਹੈ ਕਿ ਜਿਹੜਾ ਉੱਥੇ ਉਹਦੇ ਨਾਲ ਟੱਕਰ ਲੈ ਸਕਦਾ। ਇਸ ਕਰਕੇ ਉਹਨੂੰ ਸ਼ਾਮਲ ਕਰਾਉਣ ਦੀ ਅਕਾਲੀ ਦਲ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਹੈ ਕਿ ਕਿਸੇ ਤਰੀਕੇ ਨਾਲ ਗੁਰਦਾਸਪੁਰ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਡੈਂਟ ਪਿਆ ਹੋਇਆ, ਉਸ ਦੀ ਭਰਪਾਈ ਕਿਸੇ ਨਾ ਕਿਸੇ ਤਰੀਕੇ ਸੁੱਚਾ ਸਿੰਘ ਲੰਗਾ ਨੂੰ ਪੰਥ 'ਚ ਦੁਬਾਰਾ ਸ਼ਾਮਲ ਕਰਵਾ ਕੇ ਕੀਤੀ ਜਾਵੇ। ਪਹਿਲਾ ਸਵਾਲ, ਕੀ ਇਸ 'ਤੇ ਰੌਲਾ ਨਹੀਂ ਪਏਗਾ? ਇਸੇ ਤਰ੍ਹਾਂ ਹੀ ਚਰਨਜੀਤ ਸਿੰਘ ਚੱਢਾ ਜਿਹੜੇ ਕਿ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸਨ, ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੋਈ ਸੀ, ਉਹਨਾਂ ਨੂੰ ਵੀ ਪ੍ਰਧਾਨਗੀ ਛੱਡਣੀ ਪਈ ਸੀ, ਲੇਕਿਨ ਉਹਨਾਂ ਨੂੰ ਸਿੱਖ ਪੰਥ 'ਚੋਂ ਕੇਵਲ 2 ਸਾਲ ਲਈ ਹੀ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ, ਸਦਾ ਲਈ ਨਹੀਂ ਸੀ ਛੇਕਿਆ ਗਿਆ। ਉਹਦੇ 'ਚ ਕੀ ਮਜਬੂਰੀਆਂ ਸੀ, ਕਿਉਂਕਿ ਜਦੋਂ ਵੀ ਕੋਈ ਇਹੋ ਜਿਹੀ ਅਸ਼ਲੀਲ ਵੀਡੀਓ ਜਿਹੜੀ ਸਾਹਮਣੇ ਆਉਂਦੀ ਆ ਅਤੇ ਘੱਟੋ ਘੱਟ ਇਹ ਆ ਕਿ ਸਿੱਖ ਪੰਥ 'ਚ ਇਹਨੂੰ ਬਰਦਾਸ਼ਤ ਜਿਹੜਾ ਉਹ ਨਹੀਂ ਕੀਤਾ ਜਾਂਦਾ, ਭਾਵੇਂ ਕਿ ਪਰਦੇ ਦੇ ਪਿੱਛੇ ਕੁਛ ਮਰਜ਼ੀ ਚੱਲਦਾ ਰਿਹਾ ਹੋਵੇ। ਚਰਨਜੀਤ ਸਿੰਘ ਚੱਢਾ ਚੀਫ ਖਾਲਸਾ ਦੀਵਾਨ ਦੇ ਪ੍ਰਧਾਨਗੀ ਤੋਂ ਹੱਥ ਧੋਣੇ ਪਏ, ਉਹ ਵੱਖਰੀ ਗੱਲ ਹੈ ਕਿ ਬਾਅਦ 'ਚ ਉਹਨਾਂ ਦੇ ਇੱਕ ਬੇਟੇ ਦੀ ਵੀ ਮੌਤ ਹੋਈ। ਇਸ ਕੇਸ ਦੇ ਵਿੱਚ ਉਹ ਬੁਰੀ ਤਰ੍ਹਾਂ ਨਾਲ ਫਸੇ, ਉਹਦੇ ਵਿੱਚ ਪੂਰਾ ਪਰਿਵਾਰ ਉਹਨਾਂ ਦਾ ਖੇਰੂ ਹੋ ਗਿਆ। ਅਕਾਲ ਤਖਤ ਸਾਹਿਬ ਤੋਂ ਛੇਕੇ ਹੋਏ ਵਿਅਕਤੀ, ਜਿਨ੍ਹਾਂ 'ਚ ਪ੍ਰੋਫੈਸਰ ਦਰਸ਼ਨ ਸਿੰਘ ਵੀ ਹੈ, ਪ੍ਰੋਫੈਸਰ ਦਰਸ਼ਨ ਸਿੰਘ ਖੁਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦਿਆਂ ਹੋਇਆਂ ਉਹਨਾਂ ਨੇ ਬੜੇ ਠੋਸ ਨਿਰਣੇ ਜਿਹੜੇ ਉਹ ਲਏ ਸੀ, ਲੇਕਿਨ ਖੁਦ ਆਪ ਉਹਨਾਂ ਫੈਸਲਿਆਂ ਨੂੰ ਮੰਨਣ ਤੋਂ ਜਿਹੜੇ ਸੀ ਉਹ ਇਨਕਾਰੀ ਹੋ ਗਏ। ਉਹਨਾਂ ਕਿਹਾ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰਤ ਦੇ ਵਿੱਚ ਬੈਠ ਕੇ ਜਿਹੜੀ ਆ ਉਹ ਗੱਲਬਾਤ ਨਹੀਂ ਕਰਨੀ, ਨਾ ਕਿਸੇ ਗੱਲ ਦਾ ਜਵਾਬ ਦੇਣਾ, ਮੈਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸ਼ਾਬੀਲ ਤੋਂ
ਉੱਥੇ ਆ ਕੇ ਉੱਥੇ ਸੰਗਤ ਦੇ ਵਿੱਚ ਮੇਰੇ ਨਾਲ ਗੱਲ ਕੀਤੀ ਜਾਵੇ, ਉੱਥੇ ਮੈਂ ਸਾਰੀਆਂ ਗੱਲਾਂ ਦੇ ਜਵਾਬ ਦਿਆਂਗਾ। ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਛਬੀਲ 'ਤੇ ਜਾ ਕੇ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਉੱਥੇ ਆਪਣਾ ਜਵਾਬ ਜਿਹੜਾ ਸੀ ਉਹ ਲਿਖ ਕੇ ਰੱਖ ਆਏ ਸੀ। ਹਰ ਵਾਰ 1984 ਤੋਂ ਲੈ ਕੇ ਤਕਰੀਬਨ ਜਿਸ ਵੇਲੇ ਆਪਰੇਸ਼ਨ ਬਲੂ ਸਟਾਰ ਹੋਇਆ, ਉਸ ਵੇਲੇ ਗਿਆਨੀ ਕਿਰਪਾਲ ਸਿੰਘ ਵੱਲੋਂ ਜਿਸ ਤਰੀਕੇ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦਿਆਂ ਹੋਇਆਂ ਝੂਠ ਬੋਲਿਆ ਗਿਆ, ਉਹ ਵੀ ਭਾਰਤੀ ਟੈਲੀਵਿਜ਼ਨ ਦੇ ਉੱਪਰ ਕਿ ਤੋਸ਼ਾਖਾਨਾ ਅਤੇ ਕੋਠਾ ਸਾਹਿਬ ਬਿਲਕੁਲ ਠੀਕ ਠਾਕ ਨੇ ਅਤੇ ਹਰਿਮੰਦਰ ਸਾਹਿਬ ਵੱਲ ਕੋਈ ਵੀ ਗੋਲੀ ਨਹੀਂ ਚੱਲੀ, ਕਿਤੇ ਨਾ ਕਿਤੇ ਜੋ ਦੁਰਦਸ਼ਾ ਬਾਅਦ 'ਚ ਉਹਨਾਂ ਦੀ ਹੋਈ। ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗਿਆਨੀ ਜੈਲ ਸਿੰਘ ਨੂੰ ਮਾਫ ਕੀਤਾ, ਉਹ ਵੀ ਜਥੇਦਾਰ ਦੇ ਅਹੁਦੇ ਦੇ ਉੱਪਰ ਇੱਕ ਕਲੰਕ ਸੀ। ਔਰ ਉਹਨਾਂ ਦੇ ਉੱਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਹਮਲਾ ਵੀ ਹੋਇਆ ਸੀ। ਔਰ ਇਸੇ ਤਰ੍ਹਾਂ ਹੀ ਬੂਟਾ ਸਿੰਘ ਕੇਂਦਰੀ ਮੰਤਰੀ ਸੀ ਔਰ ਸੰਤਾ ਸਿੰਘ ਬੁੱਢਾ ਦਲ ਦੇ ਮੁਖੀ ਸੀ। ਦੋਨਾਂ ਨੇ ਰਲ ਕੇ ਅਕਾਲ ਤਖਤ ਸਾਹਿਬ ਦੀ ਦੁਬਾਰਾ ਤੋਂ ਉਸਾਰੀ ਜਿਹੜੀ ਉਹ ਕਰਵਾਈ ਸੀ, ਜਿਹੜੀ ਕਿ ਪਹਾੜੇ ਦੇ ਉੱਤੇ ਜਿਹੜੇ ਸੀ ਮਜ਼ਦੂਰ ਲਿਆ ਕੇ ਉਹਨਾਂ ਤੋਂ ਕਰਵਾਈ ਸੀ। ਅਤੇ ਦੋਨਾਂ ਨੂੰ ਪੰਥ 'ਚ ਛੇਕ ਦਿੱਤਾ ਗਿਆ ਸੀ ਅਤੇ ਦੁਬਾਰਾ ਦੋਨਾਂ ਨੇ ਪੰਥ 'ਚ ਸ਼ਾਮਲ ਹੋਣ ਲਈ ਲਕੀਰਾਂ ਕੱਢੀਆਂ ਸੀ, ਤਦ ਜਾ ਕੇ ਪੰਥ 'ਚ ਸ਼ਾਮਲ ਕੀਤਾ ਗਿਆ ਸੀ। ਕਿਤੇ ਨਾ ਕਿਤੇ ਪੰਥ 'ਚੋਂ ਛੇਕੇ ਹੋਏ ਵਿਅਕਤੀ ਦੀ ਹਾਲਤ ਕੀ ਹੁੰਦੀ ਹੈ, ਇਹ ਵੀ ਜਿਹੜਾ ਛੇਕਿਆ ਜਾਂਦਾ ਉਹੀ ਜਾਣਦਾ। ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੰਦੇਸ਼ ਤਾਂ ਵਧੀਆ ਦਿੱਤਾ, ਪਰ ਹੁਣ ਸਵਾਲ ਇਹ ਖੜਾ ਹੁੰਦਾ ਕਿ ਜਿਹੜੇ ਕਰਹਿਤੀਏ ਨੇ ਕੋਈ ਵੀ ਮਰਿਆਦਾ ਜਿਹੜੀ ਉਹ ਤੋੜੀ ਆ ਜਾਂ ਉਹਨਾਂ ਗੁਰਬਾਣੀ ਦੀ ਵਿਆਖਿਆ ਗਲਤ ਕੀਤੀ ਆ, ਜਿਹੜੇ ਵਿਅਕਤੀਆਂ ਨੇ ਪਵਿੱਤਰ ਗ੍ਰੰਥ ਦੇ ਵਿਰੁੱਧ ਕੁਝ ਬੋਲਿਆ, ਉਹ ਵਿਅਕਤੀ ਜਿਹੜੇ ਕਿ ਪੰਥ 'ਚੋਂ ਛੇਕੇ ਹੋਏ ਨੇ, ਜੇ ਤੋਂ ਵਾਪਸ ਆਉਣਾ ਚਾਹੁਣ ਅਤੇ ਆਪਣੀ ਭੁੱਲ ਬਖਸ਼ਾ ਲੈਣ ਅਤੇ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਸੇਵਾ ਜਿਹੜੀ ਆ ਉਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣ ਤਾਂ ਉਹ ਤਾਂ ਸ਼ੋਭਦਾ। ਲੇਕਿਨ ਜਿਹੜੇ ਅਸ਼ਲੀਲ ਫਿਲਮਾਂ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਦੀਆਂ ਵੀਡੀਓ ਵਾਇਰਲ ਹੋਈਆਂ ਪਈਆਂ ਨੇ, ਪੂਰਾ ਸੋਸ਼ਲ ਮੀਡੀਆ ਜਿਨ੍ਹਾਂ ਨਾਲ ਭਰਿਆ ਪਿਆ, ਕਿ ਜੇ ਉਹ ਵਿਅਕਤੀ ਵੀ ਪੰਥ 'ਚ ਸ਼ਾਮਲ ਕਰਨੇ ਨੇ, ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹੋਣ, MLA ਵੀ ਰਹੇ ਹੋਣ, ਵਜ਼ੀਰ ਵੀ ਰਹੇ ਹੋਣ ਅਤੇ ਮੌਜੂਦਾ ਟਾਈਮ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣ, ਉਹਨਾਂ ਨੂੰ ਜੇ ਤੁਸੀਂ ਪੰਥ 'ਚ ਦੁਬਾਰਾ ਸ਼ਾਮਲ ਕਰ ਦਿਓ ਤਾਂ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਪੰਜ ਸਿੰਘ ਸਾਹਿਬਾਨ ਵੱਲੋਂ ਡੇਰਾ ਸਰਸਾ ਦੇ ਮੁਖੀ ਨੂੰ ਜਿਸ ਤਰ੍ਹਾਂ ਮਾਫੀ ਦਿੱਤੀ ਗਈ ਸੀ ਅਤੇ ਜਿਸ ਤਰ੍ਹਾਂ ਉਹਨਾਂ ਦੀ ਦੁਰਦਸ਼ਾ ਹੋਈ ਸੀ, ਕਿਤੇ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਅਤੇ ਉਹਦੇ ਨਾਲ ਬਾਕੀ ਦੇ ਸਿੰਘ ਸਭਾਨ ਜਿਹੜੇ ਉਹਨਾਂ ਦੀ ਵੀ ਉਹੋ ਜਿਹੀ ਹਾਲਤ ਬਣ ਜਾਵੇ। ਅਜੇ ਤੱਕ ਗਿਆਨੀ ਹਰਪ੍ਰੀਤ ਸਿੰਘ ਦੇ ਲੈ ਗਏ ਫੈਸਲੇ ਜਿਹੜੇ ਆ ਉਹਦੀ ਪੰਥ ਦੇ ਵਿੱਚ ਜਿਹੜੀ ਉਹ ਸਰਾਹਨਾ ਹੋ ਰਹੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਠੋਸ ਫੈਸਲੇ ਲੈ ਰਿਹਾ। ਪਰ ਜੇਕਰ ਅਜਿਹੇ ਵਿਅਕਤੀਆਂ ਨੂੰ ਦੁਬਾਰਾ ਤੋਂ ਪੰਥ 'ਚ ਸ਼ਾਮਲ ਕੀਤਾ ਗਿਆ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਾਖ ਨੂੰ ਬੜਾ ਵੱਡਾ ਧੱਕਾ ਜਿਹੜਾ ਉਹ ਲੱਗੇਗਾ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਪ੍ਰੈਸ਼ਰ ਥੱਲੇ ਇਹ ਫੈਸਲੇ ਲੈ ਰਿਹਾ, ਕਿਉਂਕਿ ਜਿਹੜੇ 3 ਐਲਾਨ ਕੀਤੇ ਗਏ, ਤਿੰਨਾਂ ਐਲਾਨਾਂ ਦੇ ਵਿੱਚ ਜਿਹੜਾ ਪਹਿਲਾ ਸੀ ਕਿ ਪੰਥ 'ਚ ਸ਼ਾਮਲ ਕਰਨ ਦਾ, ਜਿਸ ਤਰੀਕੇ ਦੇ ਨਾਲ ਸੁੱਚਾ ਸਿੰਘ ਲੰਗਾਹ ਦੀ ਸਭ ਤੋਂ ਪਹਿਲਾ ਬੇਨਤੀ ਪੱਤਰ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਉਹ ਪਹੁੰਚਿਆ, ਉਸ ਤੋਂ ਸਾਫ਼ ਯਾਰ ਕਿ ਕਿਤੇ ਨਾ ਕਿਤੇ ਪੂਰੀ ਰਣਨੀਤੀ ਜਿਹੜੀ ਆ ਉਹ ਕਿਤੇ ਹੋਰ ਜਗ੍ਹਾ ਤੋਂ ਬਣ ਕੇ ਆਈ ਆ ਅਤੇ ਜਿਹੜੀ ਕਿ ਜਥੇਦਾਰ ਸਭਾਨ ਜਿਹੜੇ ਨੇ ਉਹ ਉਹਨੂੰ ਉਸੇ ਤਰੀਕੇ ਦੇ ਨਾਲ ਇੰਪਲੀਮੈਂਟ ਜਿਹੜਾ ਉਹ ਕਰਨਾ ਚਾਹੁੰਦੇ ਆ। ਜੇਕਰ ਇਹੀ ਕੁਝ ਹੋਇਆ ਤਾਂ ਫਿਰ ਉਹ ਸਮਾਂ ਦੂਰ ਨਹੀਂ ਜੋ ਕੁਝ ਪਹਿਲੇ ਸਿੰਘ ਸਭਾਨ ਦੇ ਨਾਲ ਹੁੰਦਾ ਰਿਹਾ, ਉਹਨਾਂ 'ਚ ਚਾਹੇ ਉਹ ਪ੍ਰੋਫੈਸਰ ਦਰਸ਼ਨ ਸਿੰਘ ਹੋਣ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ, ਚਾਹੇ ਉਹ ਭਾਈ ਰਣਜੀਤ ਸਿੰਘ ਹੋਣ ਅਕਾਲ ਤਖਤ ਸਾਹਿਬ ਦੇ ਜਥੇਦਾਰ, ਚਾਹੇ ਪ੍ਰੋਫੈਸਰ ਮਨਜੀਤ ਸਿੰਘ ਹੋਣ ਅਤੇ ਚਾਹੇ ਉਹਨਾਂ 'ਚ ਗਿਆਨੀ ਪੂਰਨ ਸਿੰਘ ਹੋਣ ਅਤੇ ਚਾਹੇ ਉਹਨਾਂ 'ਚ ਜਥੇਦਾਰ ਜੋਗਿੰਦਰ ਸਿੰਘ ਵਦਾਂਤੀ ਹੋਵੇ ਅਤੇ ਚਾਹੇ ਜਿਹੜੇ ਵਿਵਾਦਤ ਜਥੇਦਾਰ ਸੀ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾ ਨਾਂ ਜਿਹੜਾ ਸੀ ਉਹ ਗਿਆਨੀ ਗੁਰਬਚਨ ਸਿੰਘ ਦਾ ਆਉਂਦਾ ਸੀ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਸਰਸੇ ਵਾਲੇ ਸਾਧ ਨੂੰ ਮਾਫ ਕੀਤਾ ਅਤੇ ਮਾਫੀ ਤੋਂ ਬਾਅਦ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਦੁਬਾਰਾ ਫਿਰ ਉਸ ਮਾਫੀ ਜਿਹੜੀ ਸੀ ਉਹਨੂੰ ਕੈਂਸਲ ਕੀਤਾ, ਕਿਤੇ ਨਾ ਕਿਤੇ ਸਵਾਲ ਤਾਂ ਖੜੇ ਹੋਣਗੇ। ਇਸੇ ਦੇ ਨਾਲ ਹੀ ਰੋਜ਼ਾਨਾ ਸਪੋਕਸਮੈਨ ਦੇ ਜਿਹੜੇ ਸੰਸਥਾਪਕ ਨੇ ਜੋਗਿੰਦਰ ਸਿੰਘ, ਉਹਨਾਂ ਨੂੰ ਵੀ ਪੰਥ 'ਚੋਂ ਛੇਕਿਆ ਹੋਇਆ। ਉਹਨਾਂ ਨੇ ਵੀ ਕੁਛ ਅਜਿਹੀਆਂ ਗੱਲਾਂ ਜਿਹੜੀਆਂ ਸੀ ਉਹ ਉਠਾਈਆਂ ਸੀ ਜਿਨ੍ਹਾਂ ਦਾ ਜਵਾਬ ਮੰਗਿਆ ਸੀ ਮੌਜੂਦਾ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸੀ, ਅਧਿਕਾਰੀ ਸੀ,
ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਨਾਲ, ਮੌਜੂਦਾ ਸਰਕਾਰ ਦੇ ਨਾਲ ਉਸ ਵੇਲੇ ਦੀ ਨਾਲ ਸੰਬੰਧਿਤ ਸੀ, ਤੇ ਚਾਹੇ ਉਹ ਸਿੰਘ ਸਭਾਨ ਸੀ। ਸਾਰਿਆਂ ਤੋਂ ਸਵਾਲ ਪੁੱਛੇ ਗਏ ਸੀ, ਤੇ ਜਦੋਂ ਉਹ ਸਵਾਲ ਪੁੱਛੇ ਗਏ ਸੀ ਤੇ ਉਹਨਾਂ ਦੀ ਬਦੌਲਤ ਹੀ ਉਹਨਾਂ ਨੂੰ ਪੰਥ 'ਚੋਂ ਛੇਕਤਾ ਸੀ। ਕੀ ਉਹਨਾਂ ਨੂੰ ਵੀ ਹੁਣ ਪੰਥ ਦੇ ਵਿੱਚ ਦੁਬਾਰਾ ਤੋਂ ਸ਼ਾਮਲ ਕੀਤਾ ਜਾਏਗਾ? ਜੇ ਸ਼ਾਮਲ ਕੀਤਾ ਜਾਏਗਾ ਤੇ ਇਹਦੇ ਨਾਲ ਇੱਕ ਸਵਾਲ ਉੱਠੇਗਾ, ਜੇਕਰ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਨੂੰ ਇੱਥੋਂ ਇਸੇ ਤਰ੍ਹਾਂ ਹੀ ਛੇਕਣਾ ਸੀ, ਤਾਂ ਫਿਰ ਜਦੋਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਗਈ ਆ ਸਾਧ ਨੂੰ, ਤਾਂ ਉਹਦੇ ਜਿਹੜੇ 92 ਲੱਖ ਦੇ ਇਸ਼ਤਿਹਾਰ ਜਲੰਧਰ ਤੋਂ ਛਪਦੇ ਇੱਕ ਪੰਜਾਬੀ ਅਖਬਾਰ ਦੇ ਵਿੱਚ ਲਵਾਏ ਗਏ ਸੀ, ਤਾਂ ਫਿਰ ਉਹ ਅਖਬਾਰ ਦਾ ਸੰਪਾਦਕ ਜਿਹੜਾ ਉਹ ਵੀ ਦੋਸ਼ੀ ਆ। ਕੀ ਉਹਦੇ ਵਿਰੁੱਧ ਵੀ ਕਾਰਵਾਈ ਹੋਏਗੀ? ਇਹ ਸਵਾਲ ਉੱਠਣੇ ਸੁਭਾਵਿਕ ਆ। ਹੁਣ ਦੇਖਣਾ ਤੇ ਹੋਏਗਾ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਇੱਥੇ ਠੋਸ ਨਿਰਣਾ ਲੈਂਦੇ ਆ ਕਿ ਉਹਨਾਂ ਨੇ ਸਾਰਿਆਂ ਦਾ ਕਿਹਾ ਕਿ ਜਿੰਨੇ ਪੰਥ 'ਚੋਂ ਛੇਕੇ ਆ, ਪੰਥ 'ਚੋਂ ਛੇਕੇ ਉਹ ਕਿਹੜੇ ਕਾਰਨਾਂ ਕਰਕੇ ਛੇਕੇ ਆ। ਇਸ ਦੇ ਨਾਲ ਹੀ ਜਿਹੜੀ ਦੂਸਰੀ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਹਨਾਂ ਕਿਹਾ ਕਿ ਦਿੱਲੀ ਯਾਨੀ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਨੀਵਾਂ ਦਿਖਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੀ ਆ। ਇਹਦੇ 'ਚ ਕੋਈ ਦੋ ਰਾਏ ਨਹੀਂ, ਇਹਦੇ ਤੋਂ ਕੋਈ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜਿਸ ਤਰ੍ਹਾਂ ਸੱਚਖੰਡ, ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ 1984 'ਚ ਢਹਿ ਢੇਰੀ ਕੀਤਾ, ਜਿਸ ਤਰ੍ਹਾਂ ਨਵੰਬਰ 1984 'ਚ ਦਿੱਲੀ ਤੇ ਦਿੱਲੀ ਤੋਂ ਬਾਹਰ ਪੂਰੇ ਭਾਰਤ ਦੇ ਵਿੱਚ ਜਿਸ ਤਰ੍ਹਾਂ ਸਿੱਖਾਂ ਦਾ ਕਤਲੇਆਮ ਕੀਤਾ, ਤੇ ਜਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੀ ਜਿਹੜੀ ਜਵਾਨੀ ਸੀ, ਉਹ ਪੂਰੇ ਦੀ ਪੂਰੀ ਜਵਾਨੀ ਜਿਹੜੀ ਸੀ ਉਹਦਾ ਕਤਲੇਆਮ ਕੀਤਾ, ਇਹਦੀ ਉਦਾਹਰਨ ਸ਼ਾਇਦ ਦੁਨੀਆ 'ਚ ਹੋਰ ਕਿਤੇ ਨਹੀਂ ਮਿਲਦੀ। ਇੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਬਿਲਕੁਲ ਠੀਕ ਨੇ ਕਿ ਦਿੱਲੀ ਹਮੇਸ਼ਾ ਹੀ ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਜੀ ਇਹ ਭੁੱਲ ਗਏ ਕਿ ਇਹ ਉਹੀ ਦਿੱਲੀ ਆ ਜਿਹਦੇ ਵਿੱਚ 1977 ਦੇ ਵਿੱਚ ਪਹਿਲੀ ਵਾਰੀ ਪ੍ਰਕਾਸ਼ ਸਿੰਘ ਬਾਦਲ 3 ਮਹੀਨੇ ਦੇ ਲਈ ਐਗਰੀਕਲਚਰ ਮਿਨਿਸਟਰ ਬਣੇ ਸੀ, ਤੇ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਪੰਜਾਬ ਦੀ ਸਿਆਸਤ ਦੇ ਵਿੱਚ ਵਾਪਸ ਕੀਤੀ ਤਾਂ ਉਹਦੇ ਬਾਅਦ ਸਰਜੀਤ ਸਿੰਘ ਬਰਨਾਲਾ ਤੇ ਧੰਨਾ ਸਿੰਘ ਗੁਲਸ਼ਨ 2 ਕੇਂਦਰ ਦੇ ਵਿੱਚ ਵਜ਼ੀਰ ਜਿਹੜੇ ਉਹ ਰਹੇ ਨੇ। ਇੱਥੇ ਹੀ ਬਸ ਨਹੀਂ, 1998 ਦੇ ਵਿੱਚ ਸਰਜੀਤ ਸਿੰਘ ਬਰਨਾਲਾ ਤੇ ਸੁਖਬੀਰ ਸਿੰਘ ਬਾਦਲ ਇਸੇ ਕੇਂਦਰ ਸਰਕਾਰ ਦੇ ਵਿੱਚ ਵਜ਼ੀਰ ਰਹੇ ਨੇ। ਇੱਥੇ ਹੀ ਨਹੀਂ, 1999 ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਜਿਹੜੇ ਉਹ ਕੇਂਦਰ ਦੇ ਵਿੱਚ ਵਜ਼ੀਰ ਰਹੇ ਨੇ, ਤੇ 2014 ਤੋਂ ਲੈ ਕੇ ਨਿਰੰਤਰ ਹਰਸਿਮਰਤ ਕੌਰ ਬਾਦਲ ਦੂਸਰੀ ਵਾਰ ਜਿਹੜੇ ਆ ਉਹ ਕੇਂਦਰ ਦੇ ਵਿੱਚ ਵਜ਼ੀਰ ਨੇ। ਜਦੋਂ ਪਤਾ ਹੈ ਕਿ ਦਿੱਲੀ ਹਮੇਸ਼ਾ ਹੀ ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀ ਆ, ਤਾਂ ਕੀ ਇਹ ਜਿਹੜੇ ਵਿਅਕਤੀ ਹੁਣ ਤੱਕ ਕੇਂਦਰ ਦੇ ਵਿੱਚ ਵਾਰੀ-ਵਾਰੀ ਵਜ਼ੀਰ ਰਹੇ ਨੇ, ਕੀ ਇਹਨਾਂ ਦੇ ਵਿਰੁੱਧ ਵੀ ਕੋਈ ਕਾਰਵਾਈ ਬਣਦੀ ਆ ਕਿ ਜਾਂ ਅਸੀਂ ਕੇਵਲ ਤੇ ਕੇਵਲ ਇਕੱਲਾ ਕੇਂਦਰ ਨੂੰ ਭੰਡ ਕੇ ਤੇ ਆਪਣੀ ਰਾਜਨੀਤੀ ਜਿਹੜੀ ਆ ਉਹਦੇ ਤੇ ਰੋਟੀਆਂ ਜਿਹੜੀਆਂ ਉਹ ਸੇਕਦੇ ਆ? ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੱਲ ਤਾਂ ਠੀਕ ਕਰਦੇ ਆ, ਪਰ ਜੋ ਕੁਝ ਬੀਤਿਆ ਜਾਂ ਬੀਤ ਰਿਹਾ ਜਾਂ ਆਉਣ ਵਾਲੇ ਸਮੇਂ 'ਚ ਬੀਤਣਾ, ਕੀ ਉਹਦਾ ਜਵਾਬ ਕੌਣ ਦੇਵੇਗਾ? ਜਦੋਂ ਸਾਨੂੰ ਪਤਾ ਕਿ ਦਿੱਲੀ ਸਾਨੂੰ ਕਿਤੇ ਵੀ ਚੰਗਾ ਨਹੀਂ ਸਮਝਦੀ, ਦਿੱਲੀ ਹਮੇਸ਼ਾ ਪੰਜਾਬ ਨਾਲ ਧੱਕਾ ਕਰਦੀ ਆ, ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀ ਆ, ਤਾਂ ਫਿਰ ਕਿਉਂ ਨਹੀਂ ਉੱਥੇ ਜਿਹੜੇ ਵਜ਼ੀਰ ਬੈਠੇ ਉੱਥੋਂ ਆਪਣਾ ਆਪ ਦਾ ਬੋਰੀ ਬਿਸਤਰਾ ਚੱਕ ਕੇ ਜਿਹੜਾ ਉਹ ਵਾਪਸ ਆ ਜਾਂਦੇ? ਜੋ ਕੁਝ ਹੋ ਰਿਹਾ ਤੇ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੂੰ ਜੋ ਡੈਂਟ ਪੈ ਰਿਹਾ, ਕਿਤੇ ਨਾ ਕਿਤੇ ਸਵਾਲ ਇਹ ਉੱਠਦੇ ਨੇ ਕਿ ਕੀ ਇਹ ਅਕਾਲੀ ਦਲ ਦੇ ਉਸ ਪਏ ਡੈਂਟ ਨੂੰ ਜਿਹੜੇ ਆ ਉਹਦੀ ਭਰਪਾਈ ਹੋਣ ਦੀ ਕੋਸ਼ਿਸ਼ ਤਾਂ ਨਹੀਂ ਹੋ ਰਹੀ? ਜੇ ਉਹਦੀ ਭਰਪਾਈ ਦੀ ਕੋਸ਼ਿਸ਼ ਹੋ ਰਹੀ ਆ ਤੇ ਫਿਰ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਬਾਕੀ ਪਹਿਲੇ ਜਥੇਦਾਰਾਂ ਦੀ ਤਰ੍ਹਾਂ ਇਹ ਵੀ ਕਟਹਿਰੇ 'ਚ ਖੜੇ ਹੋਣਗੇ। ਇੱਕ ਤੀਸਰੀ ਗੱਲ ਉਹਨਾਂ ਨੇ ਕਹੀ ਕਿ ਮਈ ਦੇ ਵਿੱਚ ਇੱਕ ਸਰਬੱਤ ਖਾਲਸਾ ਰੂਪੀ ਜਿਹੜੀ ਆ ਉਹ ਪੰਥਕ ਕਨਵੈਨਸ਼ਨ ਜਿਹੜੀ ਆ ਉਹ ਹੋਏਗੀ, ਜਿਹਦੇ 'ਚ ਸਾਰੀਆਂ ਸਿੱਖ ਜਥੇਬੰਦੀਆਂ, ਚਾਹੇ ਉਹ ਦੇਸ਼ 'ਚ ਬੈਠੀਆਂ ਚਾਹੇ ਵਿਦੇਸ਼ 'ਚ ਬੈਠੀਆਂ, ਸਾਰੀਆਂ ਨੂੰ ਉਹਦੇ 'ਚ ਸਾਰਿਆਂ ਦੀ ਉਹਦੇ 'ਚ ਸ਼ਮੂਲੀਅਤ ਜਿਹੜੀ ਆ ਉਹ ਹੋਏਗੀ। ਹੁਣ ਸਵਾਲ ਤਾਂ ਇਹ ਹੈ ਕਿ ਉਹ ਜਥੇਬੰਦੀਆਂ ਆਇਡੈਂਟੀਫਾਈ ਕੌਣ ਕਰੇਗਾ? ਪਿਛਲੇ ਦਿਨੀ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉੱਚ ਪਹੁੰਚੇ ਸੀ, ਤਾਂ 110 ਜਥੇਬੰਦੀਆਂ ਦੀ ਲਿਸਟ ਉਹਨਾਂ ਦਿੱਤੀ ਸੀ ਕਿ ਇਹ 110 ਜਥੇਬੰਦੀਆਂ ਸਾਡੇ ਇਸ ਸੰਘਰਸ਼ ਦੇ ਵਿੱਚ ਜਿਹੜੀਆਂ ਉਹ ਸ਼ਾਮਲ ਹੋ ਚੁੱਕੀਆਂ ਨੇ, ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉੱਥੇ ਸੱਦਿਆ। ਕੀ
ਜਦੋਂ ਤੁਸੀਂ ਪੂਰੇ ਦੇਸ਼ ਤੇ ਵਿਦੇਸ਼ ਦੇ ਵਿੱਚੋਂ ਸਾਰੀਆਂ ਜਥੇਬੰਦੀਆਂ ਨੂੰ ਸੱਦੋਗੇ, ਕੀ ਉਹਨਾਂ ਨੂੰ ਯੋਗ ਨੁਮਾਇੰਦਗੀ ਜਿਹੜੀ ਆ ਉਸ ਵੇਲੇ ਦਿੱਤੀ ਜਾਏਗੀ? ਉਹਦਾ ਲੰਬਾ ਸਮਾਂ ਕਿੰਨਾ ਹੋਏਗਾ? ਉਸ ਲੰਬੇ ਸਮੇਂ ਦੇ ਵਿੱਚ ਉਹਨਾਂ ਨੂੰ ਕਿਹਦੀ ਸ਼ਮੂਲੀਅਤ ਹੋਏਗੀ? ਹੁਣ ਸਵਾਲ ਉੱਠਦੇ ਨੇ ਇਹਨਾਂ ਤਿੰਨਾਂ ਮਸਲਿਆਂ ਤੇ ਕਿ ਪੰਥ 'ਚ ਵਾਪਸੀ, ਜਿਹੜੀ ਘਰ ਵਾਪਸੀ ਕਰ ਰਹੇ ਆ, ਪੰਥ ਦੇ ਵਿੱਚ ਵਾਪਸੀ ਹੋ ਰਹੀ ਹੈ, ਜਿਹਨੂੰ ਘਰ ਦੀ ਵਾਪਸੀ ਵੀ ਕਹਿ ਰਹੇ ਨੇ ਕੁਝ ਲੋਕ, ਕੀ ਉਹ ਜਿਹੜੀ ਵਾਪਸੀ ਹੋ ਰਹੀ ਆ ਉਹ ਕੇਵਲ ਤੇ ਕੇਵਲ ਜਿਹੜਾ ਅਕਾਲੀ ਦਲ ਨੂੰ ਮੌਜੂਦਾ ਸਮੇਂ ਗੁਰਦਾਸਪੁਰ ਦੇ ਵਿੱਚ ਡੈਂਟ ਪਿਆ ਹੋਇਆ, ਕੀ ਉਹਦੀ ਭਰਪਾਈ ਦੇ ਲਈ ਆ? ਦੂਸਰਾ ਸਵਾਲ ਕਿ ਜਿਹੜਾ ਦਿੱਲੀ ਜਿਹੜੀ ਉਹ ਹਮੇਸ਼ਾ ਧੱਕਾ ਕਰਦੀ ਆ, ਦਿੱਲੀ ਅੱਜ ਕਿਉਂ ਯਾਦ ਆਈ? ਪਹਿਲਾਂ ਕਿਉਂ ਨਹੀਂ ਯਾਦ ਆਈ? ਜਦੋਂ ਹਮੇਸ਼ਾ ਤੋਂ ਹੀ ਬੀਜੇਪੀ ਦੇ ਨਾਲ ਭਾਈਵਾਲੀ ਕਰਕੇ ਪੰਜਾਬ 'ਚ ਸਰਕਾਰ ਬਣਾਈ ਜਾਂਦੀ ਰਹੀ ਆ ਅਤੇ ਕੇਂਦਰ 'ਚ ਉਹਨਾਂ ਦੀ ਸਰਕਾਰ ਦੇ ਵਿੱਚ ਜਿਹੜੀ ਆ ਉਹ ਅਕਾਲੀ ਦਲ ਦੀ ਜਿਹੜੀ ਸ਼ਮੂਲੀਅਤ ਰਹਿੰਦੀ ਆ ਹਮੇਸ਼ਾ, ਤਾਂ ਉਸ ਵੇਲੇ ਕਿਉਂ ਨਹੀਂ ਯਾਦ ਆਇਆ ਕਿ ਇਹ ਸਾਡੇ ਨਾਲ ਧੱਕਾ ਕਰਦੇ ਨੇ? ਅਤੇ ਤੀਸਰੀ ਗੱਲ, ਜਿਹੜੀ ਹੁਣ ਪੰਥਕ ਕਨਵੈਨਸ਼ਨ ਜਿਹੜੀ ਆ, ਜਿਹੜੀ ਕਿ ਸਰਬੱਤ ਖਾਲਸਾ ਦੇ ਰੂਪ 'ਚ ਸੱਦਣ ਦਾ ਜਿਹੜਾ ਐਲਾਨ ਕੀਤਾ ਗਿਆ, ਕੀ ਇਹ ਕਿਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਡੈਂਟ ਪਿਆ ਹੋਇਆ, ਕੀ ਇਹ ਉਸ ਡੈਂਟ ਦੀ ਭਰਪਾਈ ਆ ਕਿ ਉਹ ਜਿਹੜਾ ਡੈਮੇਜ ਆ ਉਹਨੂੰ ਕੰਟਰੋਲ ਕਰਨ ਦੀ ਕਿਤੇ ਕੋਸ਼ਿਸ਼ ਤਾਂ ਨਹੀਂ? ਜੇ ਉਹਨੂੰ ਡੈਮੇਜ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਆ ਤੇ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਆ ਉਹਨਾਂ ਤੇ ਸਵਾਲੀਆ ਨਿਸ਼ਾਨ ਜਿਹੜੇ ਆਉਣ ਵਾਲੇ ਸਮੇਂ 'ਚ ਖੜੇ ਹੋਣਗੇ। ਔਰ ਲੋਕ ਉਸੇ ਦਿਨ ਤੋਂ, ਜਿਸ ਦਿਨ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਦੇ ਮੌਕੇ ਦੇ ਉੱਤੇ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਐਲਾਨ ਕੀਤਾ, ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਕੱਲ੍ਹ 13 ਮਾਰਚ ਨੂੰ ਸਭ ਤੋਂ ਪਹਿਲਾ ਜਿਹੜਾ ਬੇਨਤੀ ਪੱਤਰ ਅਕਾਲ ਤਖਤ ਸਾਹਿਬ ਤੇ ਉਹ ਸੁੱਚਾ ਸਿੰਘ ਲੰਗਾ ਦਾ ਪਹੁੰਚਿਆ, ਜਿਹਦੀ ਇੱਕ ਵੀਡੀਓ ਵਾਇਰਲ ਹੋਈ, ਉਸ ਵੀਡੀਓ ਦੇ ਬਿਹਾਫ ਤੇ ਉਹਨੂੰ ਜੇਲ੍ਹ ਜਾਣਾ ਪਿਆ, ਕਾਫੀ ਲੰਬਾ ਸਮਾਂ ਭਗੌੜਾ ਰਿਹਾ, ਉਸ ਤੋਂ ਬਾਅਦ ਉਹਨੇ ਸਰੈਂਡਰ ਕੀਤਾ, ਉਹਨੂੰ ਜੇਲ੍ਹ ਜਾਣਾ ਪਿਆ। ਉਹ ਵੱਖਰੀ ਗੱਲ ਆ ਕਿ ਉਸ ਕਾਨੂੰਨ ਤੋਂ ਉਹ ਬਰੀ ਹੋ ਗਿਆ, ਲੇਕਿਨ ਪੰਥ ਦੇ ਵਿੱਚੋਂ ਉਹਨੂੰ ਛੇਕ ਦਿੱਤਾ ਗਿਆ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਇਸ ਜਿਹੜਾ ਕਾਰਜਕਾਲ ਸੀ ਇਹਦੇ ਵਿੱਚ ਉਹ ਮੈਂਬਰ ਵੀ ਸੀ, ਜਿਸ ਤੋਂ ਉਹਨੂੰ ਅਸਤੀਫਾ ਦੇਣਾ ਪਿਆ, ਤੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਉਹ 2 ਵਾਰ ਮਿਨਿਸਟਰ ਵੀ ਰਿਹਾ। ਕੀ ਇਹੋ ਜਿਹੇ ਲੋਕਾਂ ਦੀ ਜੇ ਤੁਸੀਂ ਵਾਪਸੀ ਕਰਵਾਓਗੇ, ਇੱਕ ਕਰਪਸ਼ਨ ਦੇ ਕੇਸ ਦੇ ਵਿੱਚ ਜਿਹਨੂੰ 1 ਕਰੋੜ ਰੁਪਇਆ ਜੁਰਮਾਨਾ ਵੀ ਹੋਇਆ, ਉਸੇ ਦੁਨਿਆਵੀ ਕੋਰਟਾਂ ਦੇ ਵਿੱਚੋਂ, ਜਿਹਦੇ ਵਿੱਚੋਂ ਕਿ ਉਹ ਇਸ ਕੇਸ ਦੇ ਵਿੱਚ ਜਿਹੜੀ ਕਿ ਉਹਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ ਇੱਕ ਔਰਤ ਦੇ ਨਾਲ, ਜਿਹਦੇ 'ਚ ਉਹ ਬਰੀ ਹੋਣ ਦੀ ਗੱਲ ਕਰਦਾ, ਉਸੇ ਦੁਨਿਆਵੀ ਕੋਰਟ ਨੇ ਉਹਨੂੰ ਇੱਕ ਕੇਸ ਦੇ ਵਿੱਚ 1 ਕਰੋੜ ਰੁਪਇਆ ਜਿਹੜਾ ਉਹ ਜੁਰਮਾਨਾ ਕੀਤਾ ਹੋਇਆ ਕਰਪਸ਼ਨ ਦੇ ਕੇਸਾਂ 'ਚ, ਕਿ ਤੁਸੀਂ ਇੰਨੀ ਬੇਨਾਮੀ ਸੰਪੱਤੀ ਜਿਹੜੀ ਉਹ ਕਿੱਥੋਂ ਇਕੱਠੀ ਕੀਤੀ ਆ। ਕੀ ਇਹਦਾ ਜਵਾਬ ਜਿਹੜਾ ਇਹ ਉਸ ਵੇਲੇ ਜਦੋਂ ਇਹਦੇ ਕੇਸ ਦੇ ਉੱਪਰ ਕੋਈ ਫੈਸਲਾ ਹੋਣਾ, ਉਸ ਵੇਲੇ ਸਿੰਘ ਸਾਹਿਬਾਨ ਜਿਹੜੇ ਉਹ ਇਹਦੇ 'ਤੇ ਵੀ ਕੋਈ ਨਜ਼ਰਸ਼ਾਨੀ ਕਰਨਗੇ, ਕਿ ਜਾਂ ਕਿ ਜਿਹੋ ਜਿਹੇ ਪਹਿਲਾਂ ਸਿੰਘ ਸਾਹਿਬਾਨ ਨੂੰ ਪਿੱਛੋਂ ਆਦੇਸ਼ ਆਉਂਦੇ ਨੇ ਉਸੇ ਤਰ੍ਹਾਂ ਹੀ ਆਦੇਸ਼ ਜਿਹੜੇ ਆ ਉਹ ਮੰਨ ਕੇ ਅੱਗੇ ਜਿਹੜਾ ਉਹ ਕਾਰਵਾਈ ਹੋ ਜਾਂਦੀ ਹੈ? ਕਿ ਉਸੇ ਤਰ੍ਹਾਂ ਹੋਏਗੀ? ਜੇ ਇਸੇ ਤਰ੍ਹਾਂ ਹੋਏਗੀ ਤਾਂ ਫਿਰ ਜਿਹੜੇ ਸਿੰਘ ਸਾਹਿਬਾਨ ਪਹਿਲਾਂ ਦੀ ਤਰ੍ਹਾਂ ਮੈਂ ਕਹਿ ਕੇ ਹਟਿਆ ਉਹਨਾਂ 'ਤੇ ਸਵਾਲੀਆ ਨਿਸ਼ਾਨ ਲੱਗਦੇ ਨੇ, ਉਸੇ ਤਰ੍ਹਾਂ ਹੀ ਇਹਨਾਂ ਸਿੰਘ ਸਾਹਿਬਾਨ ਦੇ ਉੱਤੇ ਵੀ ਇਹ ਸਵਾਲੀਆ ਨਿਸ਼ਾਨ ਲੱਗਣਗੇ ਕਿ ਤੁਹਾਡੇ ਕਾਰਜਕਾਲ ਦੌਰਾਨ, ਕਿਉਂਕਿ ਅੱਜ ਤੱਕ ਇੰਨਾ ਪੜ੍ਹਿਆ ਲਿਖਿਆ, ਗੁਣੀ ਗਿਆਨੀ ਤੇ ਹਰ ਭਾਸ਼ਾ ਦਾ ਗਿਆਨ ਰੱਖਣ ਵਾਲਾ ਪ੍ਰੋਫੈਸਰ ਦਰਸ਼ਨ ਸਿੰਘ ਤੋਂ ਬਾਅਦ ਇਹੀ ਸਿੰਘ ਸਾਹਿਬਾਨ ਆ ਜਿਹਦੇ ਉੱਪਰ ਕੌਮ ਭਰੋਸਾ ਕਰ ਰਹੀ ਆ। ਇੱਥੋਂ ਤੱਕ ਕਿ ਜਿਹੜੇ ਵਿਰੋਧੀ ਸੀ ਉਹ ਵੀ ਭਰੋਸਾ ਕਰ ਰਹੇ ਆ ਕਿ ਪੰਥਕ ਏਕਤਾ ਦੀ ਗੱਲ ਹੋ ਰਹੀ ਆ। ਜੇ ਪੰਥਕ ਏਕਤਾ ਦੀ ਗੱਲ ਹੋ ਰਹੀ ਆ, ਕੀ ਉਹ ਸਿਧਾਂਤਾਂ 'ਤੇ ਹੋ ਰਹੀ ਆ ਕਿ ਜਾਂ ਕੇਵਲ ਤੇ ਕੇਵਲ ਜਿਹੜੇ ਦਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਪੂਰਾ ਕੰਟਰੋਲ ਆ? ਜਿਸ ਤਰ੍ਹਾਂ ਕਿਹਾ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇੱਕ ਪਰਿਵਾਰ ਦਾ ਕੰਟਰੋਲ ਆ ਅਤੇ ਉਸੇ ਪਰਿਵਾਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕੰਟਰੋਲ ਆ ਅਤੇ ਉਹੀ ਪਰਿਵਾਰ ਸਿੰਘ ਸਾਹਿਬਾਨ ਨੂੰ ਚਲਾਉਂਦਾ। ਕੀ ਇਹ ਸਾਰਾ ਕੁਝ ਉਹੀ ਹੋ ਰਿਹਾ? ਜੇ ਇਹੀ ਕੁਝ ਹੋਏਗਾ ਤਾਂ ਫਿਰ ਸਵਾਲ ਉੱਠਣਗੇ ਆਉਣ ਵਾਲੇ ਸਮੇਂ 'ਚ, ਜਿਹਦਾ ਕਿ ਸਿੰਘ ਸਾਹਿਬਾਨ ਨੂੰ ਜਵਾਬ ਦੇਣਾ ਜਿਹੜਾ ਉਹ ਮੁਸ਼ਕਲ ਹੋ ਜਾਏਗਾ। ਇਸੇ ਦੇ ਨਾਲ ਹੀ ਪਿਛਲੇ ਦਿਨੀ ਦਿੱਲੀ ਦੇ ਜਿਹੜੇ ਪੰਥਕ ਲੀਡਰ ਸੀ ਉਹਨਾਂ ਸਾਰਿਆਂ ਨੂੰ ਅਕਾਲ ਤਖਤ ਸਾਹਿਬ 'ਤੇ ਤਲਬ ਕੀਤਾ ਗਿਆ ਸੀ। ਹਮੇਸ਼ਾ ਹੀ ਜਦੋਂ ਵੀ ਸੱਤਾਧਾਰੀ ਧਿਰ, ਜਿਨ੍ਹਾਂ ਦਾ ਕਿ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਜਿਹੜਾ ਅਕਾਲ ਤਖਤ ਸਾਹਿਬ ਦੇ ਜਾਂ ਜਿਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ਦੇ ਵਿੱਚ ਦਖਲ ਆ, ਉਹਨਾਂ ਦੇ ਫੇਵਰ ਦੇ ਵਿੱਚ
ਹਮੇਸ਼ਾ ਹੀ ਕੋਈ ਨਾ ਕੋਈ ਫੈਸਲਾ ਲਿਆ ਜਾਂਦਾ। ਜਿਸ ਤਰ੍ਹਾਂ ਨਨਕਾਣਾ ਸਾਹਿਬ ਨਗਰ ਕੀਰਤਨ ਪਰਮਜੀਤ ਸਿੰਘ ਸਰਨਾ ਤੇ ਉਹਦੇ ਭਰਾ ਨੇ ਜਿਹੜਾ ਸੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਲੈ ਕੇ ਨਨਕਾਣਾ ਸਾਹਿਬ ਜਾਣਾ ਸੀ, ਲੇਕਿਨ ਮੌਜੂਦਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਬਗੈਰ ਕਿਸੇ ਪੈਰ ਸਿਰ ਤੋਂ ਇਹੀ ਗੱਲਾਂ ਕਰਦਾ ਰਿਹਾ ਕਿ ਸਾਡੇ ਕੋਲ ਪਰਮਿਸ਼ਨ ਅਸੀਂ ਲੈ ਕੇ ਜਾਵਾਂਗੇ, ਕੇਂਦਰ ਸਰਕਾਰ ਤੋਂ ਅਸੀਂ ਪਰਮਿਸ਼ਨ ਲਈ ਆ, ਅਸੀਂ ਜਾ ਰਹੇ ਹਾਂ, ਪਾਕਿਸਤਾਨ ਤੋਂ ਅਸੀਂ ਪਰਮਿਸ਼ਨ ਲਈ ਆ। ਲੇਕਿਨ ਐਂਡ ਤੇ ਜਦੋਂ ਕਿਤੇ ਵੀ ਪਰਮਿਸ਼ਨ ਨਾ ਦਿਖੀ ਤਾਂ ਅਖੀਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਆਦੇਸ਼ ਦੇ ਦਿੱਤਾ ਗਿਆ ਕਿ ਕੇਵਲ ਤੇ ਕੇਵਲ ਜਿਹੜਾ ਪਰਮਜੀਤ ਸਿੰਘ ਸਰਨਾ ਤੇ ਉਹਦਾ ਭਰਾ ਉਹੀ ਅਕਾਲੀ ਦਲ ਜਿਹੜਾ ਉਹੀ ਨਗਰ ਕੀਰਤਨ ਲੈ ਕੇ ਜਾਏਗਾ, ਤਾਂ ਮਨਜਿੰਦਰ ਸਿੰਘ ਸਿਰਸਾ ਜਿਹੜੇ ਆ ਉਹ ਆਰਾਮ ਨਾਲ ਬੈਠ ਜਾਣ। ਕਿਤੇ ਨਾ ਕਿਤੇ ਉਸ ਵੇਲੇ ਉਹ ਕਸੂਤੇ ਫਸੇ ਹੋਏ ਸੀ ਤੇ ਉਹਨਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ। ਇਹੀ ਕੁਛ ਹੁਣ ਮੌਜੂਦਾ ਸਮੇਂ ਦੇ ਵਿੱਚ ਜਦੋਂ ਕਿ ਅਕਾਲੀ ਦਲ ਕਸੂਤਾ ਫਸਿਆ ਹੋਇਆ, ਕਿਤੇ ਇਹ ਤਾਂ ਨਹੀਂ ਕਿ ਅਕਾਲੀ ਦਲ ਦੀ, ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਕਿ ਸੁੱਚਾ ਸਿੰਘ ਲੰਗਾਹ ਨੂੰ ਲਿਆ ਕੇ ਗੁਰਦਾਸਪੁਰ ਬਚਾਉਣਾ ਤੇ ਉਹਦੇ ਬਾਅਦ ਜਿਹੜਾ ਦਿੱਲੀ ਕੇਂਦਰ ਸਰਕਾਰ ਜਿਹੜੀ ਆ ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਗੱਲ ਕਰਨੀ, ਕਿਤੇ ਜਿਹੜਾ ਪੰਥਕ ਏਜੰਡਾ ਉਹ ਤੇ ਲੈ ਕੇ ਅਕਾਲੀ ਦਲ ਨੂੰ ਦੁਬਾਰਾ ਪੈਰਾਂ ਸਿਰ ਖੜਾ ਕਰਨਾ, ਤੇ ਇਸੇ ਤਰ੍ਹਾਂ ਜਿਹੜੀ ਪੰਥਕ ਕਨਵੈਨਸ਼ਨ ਜਿਹੜੀ ਆ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ ਸੱਦਣੀ, ਇਹ ਸਾਰਾ ਕੁਝ ਇਸੇ ਕੜੀ ਦੇ ਵਿੱਚ ਜੇ ਪਰੋਇਆ ਗਿਆ ਤਾਂ ਫਿਰ ਕਿਤੇ ਨਾ ਕਿਤੇ ਜਥੇਦਾਰ ਸਭਾਨ ਜਿਹੜੇ ਆ ਇਹਨਾਂ ਤੇ ਸਵਾਲ ਉੱਠਣਗੇ, ਪਹਿਲੇ ਜਥੇਦਾਰ ਸਭਾਨ ਦੀ ਤਰ੍ਹਾਂ ਹੀ। ਸੋ ਦਰਸ਼ਕੋ, ਅੱਜ ਲਈ ਇੰਨਾ ਹੀ। ਅਗਲੀ ਵਾਰ ਕਿਸੇ ਹੋਰ ਨਵੇਂ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।